अस्सलाम वालेकुम नाजरीन, उम्मीद करता हूँ सब ठीक होंगे। मैं हूँ आपका होस्ट अमर सुहेल कबो और आप देख रहे हैं मेरा यूट्यूब चैनल अमर सुहेल ऑफिशियल और फेसबुक पेज पंजाब ऑफिशियल। तो आज हम मौजूद हैं गंदम के फील्ड में और हमारे साथ मौजूद हैं चाचा फलक शेर साहब और इनसे बात करेंगे और इनकी गंदम का फील्ड भी चेक करेंगे। और इनके साथ ही मौजूद एक फार्मर का और भी फील्ड है, उसका भी फील्ड चेक करेंगे। उसके हवाले से जो तजवीज़ है वो भी आपसे बात शेयर करेंगे। तो चलो चलते हैं चाचा के पास और इनसे बातचीत करते हैं। इनके साथ वाले जो हमसाए ने फार्मर ने जो कि खाद प्लान जो कि बेतरतीब किसी भी हिसाब से बेढंगे लिहाज से गंदम के ऊपर खादें वगैरह अप्लाई की हैं, उसके हवाले से भी बात करेंगे। तो जी चाचा जी, क्या हाल है चाचा जी? अल्लाह का करम है, शुक्र है। अच्छा चाचा जी सुनाओ, क्या ਆਪਣਾ ਜਿਹੜੇ ਤੁਹਾਡੇ ਨਾਲ ਗੰਦਮ ਜਿਹੜੀ ਹੈ ਪਈ ਤੁਹਾਡੇ ਫਾਰਮਰ ਦੀ ਜਿਹੜੇ ਨਾਲ ਇਹਨਾਂ ਕੀ ਸ਼ਾ ਦਿੱਤੀ ਹੈ ਗੰਦਮ ਨੂੰ ਤੇ ਕਿਹੜੇ ਟਾਈਮ ਤੇ ਦਿੱਤੀ ਹੈ, ਘੱਟ ਦਿੱਤੀ ਹੈ, ਜ਼ਿਆਦਾ ਦਿੱਤੀ ਹੈ, ਇਹਦੇ ਨਾਲ ਬੀਜ ਕਿਤਨਾ ਪਾਇਆ ਹੈ, ਕੀ ਪ੍ਰੋਸੈਸ ਹੈ? ਤੁਹਾਡੀ ਗੰਦਮ ਮਾਸ਼ਾਅੱਲਾ ਅੱਛੀ ਪਈ ਹੈ ਤੇ ਉਹਨਾਂ ਦੀ ਤੁਹਾਡੇ ਗੰਦਮ ਦੇ ਮੁਤਾਬਿਕ ਅੱਧੋ ਅੱਧ ਫਰਕ ਹੈ, ਕੀ ਮਸਲਾ ਹੈ? उन्होंने सोरे जे बेतजवीज़ का काम किया है बई नेटरो पाइए ते जदन 8 दे गुजर कर पानी ਨੂੰ ਉਸ ਤੋਂ ਬਾਅਦ ਨੈਟਰੋ ਪਾਈਏ ਤੇ ਉਹ ਜਦਨ ਡੀਐਨ ਪਾਈਏ ਦੂਈ ਸੋਨਾ ਯੂਰੀਆ ਉਹ ਵੀ ਇਸੇ ਤਰੀਕੇ ਪਾਈਏ ਵੀ ਪੈਰ ਵੀ ਨਾ ਕੁਬਦਾ ਜਿਹੜੇ ਉਹਨਾਂ ਸੋਨਾ ਯੂਰੀਆ ਸੱਟੀ ਹੈ। ਇਸ ਵਜ੍ਹਾ ਤੋਂ ਨਾ ਉਹ ਸਹੀ ਅਸਰ ਨਹੀਂ ਹੋਇਆ। ਬੇਤਜਵੀਜ਼ ਦੀ ਖਾਦ ਪਾਈਏ। ਅੱਛਾ, ਤੇ ਮਤਲਬ ਤੁਹਾਡੇ ਆਖਣ ਦਾ ਮਕਸਦ ਇਹ ਹੈ ਕਿ ਉਹਨਾਂ ਦਾ ਬੀ ਵੀ ਉਤਨਾ ਹੀ ਹੈ ਤੇ ਤੁਹਾਡਾ ਵੀ ਬੀ ਉਤਨਾ ਹੀ ਸਾਡਾ ਹੈ? 25 ਕਿਲੋ ਬੀਏ ਵਿਗੇ ਚ ਤੇ ਅੱਛਾ ਜੀ। ਉਹਨਾਂ ਵੀ 25 ਤੋਂ ਬਲਕਿ 28 ਕਿਲੋ ਪਾਇਆ। ਅੱਛਾ, ਹਾਂਜੀ, ਸਾਡਾ ਹੀ 25 ਕਿਲੋ ਹੈ ਵਿਗੇ ਦੇ ਵਿੱਚ। ਤੇ ਕੈਮਰਾਮੈਨ ਨੂੰ ਆਖਦੇ ਆ ਕਿ ਤੁਹਾਨੂੰ ਜਿਹੜਾ ਹੈ ਕਿ ਫੀਲਡ ਚੈੱਕ ਕਰਾਣਗੇ ਕਿ ਆ ਜਿਹੜਾ ਫੀਲਡ ਪਿਆ ਹੈ, ਇਸ ਫੀਲਡ ਦੇ ਵਿੱਚ ਜਿਹੜਾ ਹੈ ਕਿ ਗੰਦਮ ਦਾ 28 ਕਿਲੋ ਬੀਜ ਡਾਲਿਆ ਗਿਆ ਹੈ, ਲੇਕਿਨ ਇਸ ਦੀ ਜਿਹੜੀ ਕਿ ਹੈ ਨੀਚੇ ਉਹ ਦੇਖ ਸਕਦੇ ਹੋ। ਕੈਮਰਾਮੈਨ ਨੂੰ ਆਖਦੇ ਆ ਕਿ ਤੁਹਾਨੂੰ ਨਜ਼ਦੀਕ ਕਰਕੇ ਦਿਖਾਵੇ ਕਿ ਪੈਰਾਂ ਦੀ ਕਿਤਨੀ ਗੰਦਮ ਪਤਲੀ ਹੈ, ਕਿ ਇਸ ਦੇ ਅੰਦਰ ਇਸ ਦੀ ਜਿਹੜੀ ਹੈ ਜਰਮੀਨੇਸ਼ਨ ਵੀ ਬਿਲਕੁਲ ਜ਼ੀਰੋ ਹੈ, ਮਤਲਬ ਕਾਫੀ ਜ਼ਿਆਦਾ ਹੈ। ਇਸ ਦੇ ਵਿੱਚੋਂ ਜ਼ਿਆਦਾ 10 ਮਣ ਐਵਰੇਜ ਚਾਚਾ ਨਿਕਲੇਗੀ, ਕੀ ਖਿਆਲ ਹੈ? 10 ਕਮਾਣ ਐਵਰੇਜ ਨਿਕਲ ਆਏਗੀ, ਜ਼ਿਆਦਾ ਵੀ ਨਿਕਲ ਆਏਗਾ? ਹਾਂਜੀ 10 ਤੋਂ 11 ਮਣ। ਤੇ ਨਾਲ ਹੀ ਅਲਹਮਦੁਲਿਲਾ ਚਾਚਾ ਜੀ ਦੀ ਆਪਣੀ ਗੰਦਮ ਵੀ ਪਈ ਏ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਅਲਹਮਦੁਲਿਲਾ ਇਸ ਦੇਖ ਸਕਦੇ ਹੋ ਕਿ ਜ਼ਬਰਦਸਤ ਆਊਟਸਟੈਂਡਿੰਗ ਪਈ ਏ। ਹੁਣ ਗੋਬ ਦੀ ਹਾਲਤ ਤੇ ਜਾ ਰਹੀ ਏ ਤੇ ਇਨਸ਼ਾਅੱਲਾ ਇਸ ਦੀ ਐਵਰੇਜ ਔਸਤ ਅਲਹਮਦੁਲਿਲਾ ਉਮੀਦ ਤਾਂ ਲੱਗ ਰਹੀ ਹੈ ਕਿ 50 ਮਣ ਦੇ ਨੇੜੇ ਨੇੜੇ ਜਾ ਕੇ ਹੋਏਗੀ। ਤੇ ਚਾਚਾ ਜੀ ਤੁਸੀਂ ਦੱਸੋਗੇ ਤੁਸੀਂ ਆਪਣਾ ਖਾਦ ਪਲਾਨ ਵਗੈਰਾ ਜਿਹੜਾ ਹੈ ਕਿ ਉਹ ਕਿਸ ਹਿਸਾਬ ਨਾਲ ਕੀਤਾ ਹੈ ਤੇ ਕੀ ਖਾਦ ਪਲਾਨ ਇਹਦੇ ਵਿੱਚ ਤਜਵੀਜ਼ ਕੀਤੀ ਸੀ ਤੇ ਕੀ ਸ਼ਾ ਆਪਣੀ ਗੰਦਮ ਦੇ ਵਿੱਚ ਦਿੱਤੀ ਹੈ? ਮੈਂ ਜੀ ਪਹਿਲੇ ਪਾਇਆ ਸੋਨਾ ਯੂਰੀਆ ਜ਼ਬਰਦਸਤ ਅੱਛਾ ਹੁਲੈੜ ਤੇ। ਅੱਛਾ, ਇੱਕ ਬੋਰੀ ਇੱਕ ਬੋਰੀ ਫੀ ਏਕੜ? ਹਾਂ, ਇੱਕ ਬੋਰੀ ਫੀ ਏਕੜ। ਅੱਛਾ ਉਸ ਤੋਂ ਬਾਅਦ ਦਿੱਤਾ ਸਲਫਰ ਤੇ ਨੈਟਰੋ ਡਰਮ ਦੇ ਵਿੱਚ ਘੋਲ ਕੇ। ਅੱਛਾ, ਹਾਂ, ਨੈਟਰੋ ਫੀ ਇੱਕ ਬੋਰੀ ਫੀ ਏਕੜ ਵਾਸਤੇ ਨਾਲ ਇੱਕ 2 ਕਿਲੋ 1 ਕਿਲੋ ਨੈਟਰ ਇੱਕ ਵਿਗੇ ਨੂੰ 1 1 ਕਿਲੋ ਕਿਲੋ ਸਲਫਰ ਸਲਫਰ ਫੀ ਏਕੜ? ਫੇ ਏਕੜ। ਅੱਛਾ ਤੇ ਉਸ ਤੋਂ ਬਾਅਦ ਜਨਾਬ ਮੋੜ ਜਦੋਂ ਬਾਤ ਆਈਏ ਅੱਧਾ ਗੱਟੂ ਸੋਨਾ ਯੂਰੀਆ ਦਾ ਉੱਤੋਂ ਫੇਰ ਮਾਰਿਆ। ਮੈਂ ਅੱਛਾ ਯਾਨੀ ਕਿ 1.5 ਗੱਟੂ ਸੋਨਾ ਯੂਰੀਆ ਦਿੱਤੀ ਬੈਠਾ ਤੇ ਅੱਧਾ ਗੱਟੂ ਨੈਟਰੋ ਦਿੱਤੀ ਬੈਠਾ। ਅੱਛਾ, ਮਤਲਬ ਡੀਏਪੀ ਵਗੈਰਾ ਦਾ ਤੁਸੀਂ ਇਸਤੇਮਾਲ ਨਹੀਂ ਕੀਤਾ ਨਹੀਂ ਕਿਉਂਕਿ ਤੁਹਾਡਾ ਰਕਬਾ ਜਿਹੜਾ ਉਹ ਸਖਤ ਮਤਲਬ ਹੈ ਕਿ ਸਖਤ ਉਹ ਨਹੀਂ ਜ਼ਮੀਨ ਹੈ, ਡੀਏਪੀ ਨਹੀਂ ਜਿਸ ਵਜ੍ਹਾ ਤੋਂ ਇੱਥੇ ਤੁਸੀਂ ਡੀਏਪੀ ਦਾ ਇਸਤੇਮਾਲ ਬਿਲਕੁਲ ਨਹੀਂ ਨਹੀਂ ਕੀਤਾ। ਕੀਤਾ। ਅੱਛਾ, ਹਾਂਜੀ ਤੇ ਇਨਸ਼ਾਅੱਲਾ ਤੇ ਇਸ ਤੋਂ ਇਲਾਵਾ ਮਜ਼ੀਦ ਤੁਹਾਡੀ ਗੰਦਮ ਜਿਹੜੀ ਹੈ ਕਿ ਹੁਣ ਮਜ਼ੀਦ ਪਾਣੀ ਦੇ ਤਕਰੀਬਨ ਮੈਨੂੰ ਲੱਗਦਾ ਕਿ ਪਾਣੀ ਲੈਣ ਦੇ ਕਰੀਬ ਹੈ ਤੇ ਹੁਣ ਗੋਬ ਦੀ ਹਾਲਤ ਦੇ ਵਿੱਚ ਹੈ ਤੇ ਇਸ ਸਟੇਜ ਉਹ ਸਟੇਜ ਹੈ ਗੰਦਮ ਦੀ ਜਿਸ ਸਟੇਜ ਦੇ ਉੱਤੇ ਨੂੰ ਗੰਦਮ ਦੇ ਫੀਲਡ ਨੂੰ ਪਾਣੀ ਦੀ ਕਮੀ ਦੀ ਜ਼ਰੂਰਤ ਨਾ ਮਹਿਸੂਸ ਹੋਵੇ, ਪਾਣੀ ਦੀ ਜ਼ਿਆਦਤੀ ਹੋਣੀ ਨਹੀਂ ਚਾਹੀਦੀ। ਕੀ ਖਿਆਲ ਹੈ? ਕੱਲ ਦੀ ਵਾਰ ਇਹਨੂੰ ਪਾਣੀ ਲੈਸਾ ਹੈ। ਅੱਛਾ, ਮਤਲਬ ਹਾਂ ਕੱਲ ਦਾ ਦਿਨ ਜਿਹੜਾ ਅੱਜ ਮੰਗਲ ਹੈ, ਹਾਂ ਕੱਲ ਨੂੰ ਕੱਲ ਬੋਦੇ ਕੱਲ ਨੂੰ ਤੁਹਾਡਾ ਨਹਿਰੀ ਪਾਣੀ ਹੈ? ਹਨੇਰੀ ਪਾਣੀ ਅੱਛਾ, ਕੱਲ ਅੱਲਾ ਨੂੰ ਖੈਰ ਪਾਣੀ ਕਰੇ ਸੀ ਲਾਣਾ। ਲੈਸਾ। ਹਾਂ ਅੱਛਾ ਜੀ, ਚਲੋ ਜੀ ਅਗਲਾ ਚੈੱਕ ਕਰਨਾ ਮੇਰਾ ਕਿੱਲੇ ਚੱਲ ਰਿਹਾ। ਚੱਲਦੇ ਹਾਂ ਚੈੱਕ ਕਰਦੇ ਹਾਂ ਜੀ। ਤੇ ਨੈਕਸਟ ਜਿਹੜਾ ਏਕੜ ਹੈ ਚਾਚਾ ਜੀ ਦਾ ਉਹ ਵੀ ਅਸੀਂ ਚੈੱਕ ਕਰਦੇ ਹਾਂ ਤੇ ਉਹ ਵੀ ਤੁਹਾਨੂੰ ਦਿਖਾਣੇ ਆ। ਚਲੋ ਜੀ। ਅੱਛਾ ਜੀ, ਤੋਂ ਨਾਜ਼ਰੀਨ ਅਸਾਂ ਹੁਣ ਮੌਜੂਦ ਹੈ ਚਾਚਾ ਜੀ ਜਿਹੜੇ ਦੂਸਰੇ ਸਾਨੂੰ ਏਕੜ ਦੇ ਵਿੱਚ ਲੈ ਕੇ ਆਇਆ ਅਸਾਂ ਉੱਥੇ ਮੌਜੂਦ ਹੈ ਤੇ ਹੁਣ ਅਸਾਂ ਇਸ ਦੇ ਬਾਰੇ ਡਿਸਕਸ ਕਰਾਂਗੇ, ਇਸ ਦੇ ਮੁਤਲਕ ਗੱਲਬਾਤ ਕਰਾਂਗੇ ਕਿ ਇਸ ਦੇ ਹਵਾਲੇ ਨਾਲ ਗੰਦਮ ਦੇ ਉੱਤੇ ਜਿਹੜਾ ਫਾਰਮਰ ਹੈ ਨਾ ਚਾਚਾ ਜੀ, ਜਿਹੜਾ ਫਾਰਮਰ ਕੋਈ ਵੀ ਹੈ, ਕਿਸਾਨ ਹੈ, ਠੇਕੇਦਾਰ ਹੈ ਜਾਂ ਜ਼ਾਤੀ ਜ਼ਮੀਨ ਆਪਣੀ ਕਾਸ਼ਤ ਕਰ ਰਿਹਾ ਹੈ, ਉਸ ਦੇ ਵਿੱਚ ਉਹਨੂੰ ਇਹ ਚਾਹੀਦਾ ਹੈ ਕਿ ਕੋਈ ਵੀ ਕੰਮ ਉਹਨੇ ਕਰਨਾ ਜਾਂ ਠੇਕੇਦਾਰ ਹੈ ਜਾਂ ਕਿਸੇ ਤੋਂ ਕੰਮ ਮਤਲਬ ਕਿ ਸਪਰੇਅ ਕਰਾਣੀ ਹੈ, ਮਜ਼ਦੂਰਾਂ ਤੋਂ ਕਰਾਣੀ ਹੈ ਜਾਂ ਕੋਈ ਹੋਰ ਕੰਮ ਕਰਾਣਾ। ਮੈਂ ਤਾਂ ਇਹੀ ਮੇਰੀ ਰਾਏ ਦੇ ਮੁਤਾਬਿਕ ਅਗਰ ਕਿਹਾ ਜਾਵੇ ਤਾਂ ਥੋੜੀ ਰਾਏ ਕੀ ਆ
ਕਿ ਉਹ ਬੰਦਾ ਖੁਦ ਆਪਦੇ ਹੱਥੀ ਕੰਮ ਕਰੇ ਜਾਂ ਫਿਰ ਉਹਦੀ ਜ਼ੇਰੇ ਨਿਗਰਾਨੀ ਕੰਮ ਕਰਾਇਆ ਜਾਵੇ, ਉਹ ਬੈਸਟ ਹੈ, ਜਾਂ ਫਿਰ ਜਾਂ ਬੰਦਾ ਉਹਨਾਂ ਦੀ ਇੱਕ ਚੀਜ਼ ਹਵਾਲੇ ਕਰਕੇ ਤੇ ਚਲਾ ਜਾਵੇ ਕਿ ਉਹ ਬਾਅਦ ਚ ਆਪ ਹੀ ਖੁਦ ਕਰ ਲੈਣ? ਤੁਹਾਡਾ ਕੀ ਰਾਏ ਆ? ਬਿਹਤਰ ਤਾਂ ਹੈ ਵੀ ਖੁਦ ਆਪ ਕਰ ਸਕਦਾ ਤਾਂ ਕਰੇ, ਤੇ ਜੋ ਆਪ ਕੋਲੋਂ ਉਹਦੇ ਕੋਲ ਨਹੀਂ ਹੁੰਦਾ ਤੇ ਫਿਰ ਉਹ ਜਿਹਦੇ ਕੋਲ ਕਰੇ ਸੀ ਮਜ਼ਦੂਰ ਕੋਲ ਉੱਤੇ ਖਲੋ ਕੇ ਕਰਾਵੇ। ਆਪ ਕੋਲ ਖਲੋਵੇ, ਛੋੜ ਕੇ ਨਹੀਂ ਜਾਵਣਾ, ਬਈ ਛੋੜ ਕੇ ਭਾਗ ਜਾਵੇ ਆਪੇ ਕਰਿੰਦੇ ਰਾਸ਼ਨ, ਇਹ ਨਹੀਂ। ਇਹ ਅਗਰ ਉਹ ਛੋੜ ਕੇ ਮਿਸਾਲ ਦੇ ਤੌਰ ਤੇ ਚਲਾ ਜਾਂਦਾ ਵੀ ਮਤਲਬ ਮੈਨੂੰ ਕੋਈ ਕੰਮ ਹੈ ਜਾਂ ਇਸ ਤਰ੍ਹਾਂ, ਜਾਂ ਕੋਈ ਬੰਦਾ ਉੱਥੇ ਨਹੀਂ ਉਹਨਾਂ ਦੇ ਹੈਂਡ ਓਵਰ ਕਰਕੇ ਜਾਂਦਾ ਵੀ ਜ਼ੇਰੇ ਨਿਗਰਾਨੀ ਵਾਸਤੇ, ਤੇ ਉਸ ਦਾ ਉਹਨਾਂ ਨੂੰ ਕੀ ਨੁਕਸਾਨ ਹੋਏਗਾ ਜਾਂ ਕੀ ਫਾਇਦਾ ਹੋਏਗਾ? ਉਹ ਜੀ ਆਪਣੇ ਲਾਗਰ ਦੇ ਨਾਲ ਨਾ ਹੁੰਦਾ ਕੰਮ ਮੁਕਾਵਣਾ, ਉਹ ਲਾਗਰ ਦੇ ਨਾਲ ਕਰਿੰਦੇ ਨੇ, ਉਹ ਜੱਟ ਨੂੰ ਫਾਇਦਾ ਨਹੀਂ ਹੋਇਆ। ਮਤਲਬ ਤੁਹਾਡੇ ਕਹਿਣ ਦਾ ਇਹ ਮਕਸਦ ਹੈ ਕਿ ਉਹਨਾਂ ਬਸ ਆਪਦੀ ਦਿਹਾੜੀ ਪੂਰੀ ਕਰਨੀ ਹੈ ਤੇ ਉਹਨਾਂ ਵਗ ਜਾਣਾ, ਦਿਹਾੜੀ ਪੂਰੀ ਕਰਨੀ ਹੈ ਤੇ ਉਹਨਾਂ ਚਲਾ ਜਾਵਣਾ ਆਪਣਾ ਕੰਮ ਮੁਕਾ ਕੇ। ਉਹਨਾਂ ਇਸ ਚੀਜ਼ ਦਾ ਅਹਿਸਾਸ, ਉਹ ਪਾਕਿਸਤਾਨ ਹੈ ਨਾ ਆਪਣਾ, ਇਸ ਦੇ ਵਿੱਚ ਆਖਣ ਦਾ ਮਕਸਦ ਹੈ ਕਿ ਜਿਹੜਾ ਕੋਈ ਵੀ ਮਜ਼ਦੂਰ ਹੈ ਨਾ ਆਪਦਾ ਕੋਈ ਕੰਮ ਇਮਾਨਦਾਰੀ ਨਾਲ ਨਹੀਂ ਕਰਦਾ, ਕੋਈ 100 ਚੋਂ ਇੱਕ ਅੱਧਾ ਹੋਵੇ ਤੇ ਹੋਵੇ, ਨਹੀਂ ਤਾਂ ਤਕਰੀਬਨ ਲੱਭਦੇ ਨਹੀਂ। ਉਹ ਬਸ ਆਖਦੇ ਨੇ ਕਿ ਮਾਲਕ ਸਾਈਡ ਤੇ ਕੰਨੀ ਕਰੇ ਤੇ ਅਸਾਂ 2 ਮਿੰਟ ਆਰਾਮ ਕਰ ਲਵੀਏ, ਕਿ ਇਮਾਨਦਾਰੀ ਜਿਹੜਾ ਹੈ ਕਿ ਇਮਾਨਦਾਰੀ ਨਾਮ ਦੀ ਚੀਜ਼ ਬਿਲਕੁਲ ਖਤਮ ਹੁੰਦੀ ਜਾਂਦੀ ਹੈ। ਕੀ ਖਿਆਲ ਹੈ? ਇੰਨੀ ਗੱਲ ਤੇ ਇਸ ਦੇ ਹਵਾਲੇ ਨਾਲ ਮਜ਼ੀਦ ਕੋਈ ਹੋਰ ਰਾਏ ਜਾਂ ਕੋਈ ਆਪਣੇ ਜਿਹੜੇ ਦੋਸਤ ਤੁਹਾਨੂੰ ਵੇਖ ਰਹੇ ਹਨ ਉਹਨਾਂ ਨੂੰ ਕੋਈ ਰਾਏ ਪੇਸ਼ ਕਰਨਾ ਚਾਹੋ ਤੇ ਉਹ ਤੁਸੀਂ ਦੱਸੋ ਚਾਚੂ। ਬਈ ਉਹ ਹੈ ਬਈ ਮਿਹਨਤ ਕਰਨ, ਆਪਣਾ ਤਜਵੀਜ਼ ਨਾਲ ਖਾਦ ਪਾਣੀ ਟਾਈਮ ਤੇ ਦੇਵਣ, ਤੇ ਆਪਣਾ ਕੰਮ ਆਪ ਯਾਨੀ ਕਿ ਉੱਤੇ ਖਲੋ ਕੇ ਕਰਾਵਣ। ਬਈ ਕਿਸੇ ਦੇ ਹਾਲ ਤੇ ਛੱਡ ਕੇ ਛੋੜ ਕੇ ਜਾਵਣਾ ਨਹੀਂ ਚਾਹੀਦਾ, ਕਿ ਅਗਲੇ ਦੇ ਮਰਜ਼ੀ ਹੁੰਦੀ ਬਈ ਜਿਹੋ ਜਿਹਾ ਉਹਨਾਂ ਦੇ ਜ਼ਹਿਨ ਤੇ ਆਵੇ ਕੰਮ ਮੁਕਾ ਕੇ ਜਲਦੀ ਜਲਦੀ ਉਹ ਜਾਵਣ ਵਾਲੀ ਕਰਿੰਦੇ, ਔਰ ਪਾਇਦਾਰ ਕੰਮ ਨਹੀਂ ਹੁੰਦਾ। ਉਹੀ ਤੁਹਾਡੇ ਆਖਣ ਦਾ ਮਕਸਦ ਇਹ ਹੈ ਕਿ ਕੰਮ ਖਰਚਾ ਕਰ ਲੋ, ਹਾਂਜੀ, ਲੇਕਿਨ ਸੁਰਦਾ ਕਰ ਲੋ, ਮਤਲਬ ਐਨ ਟਾਈਮ ਤਜਵੀਜ਼ ਤੇ ਨਾਲ। ਤਜਵੀਜ਼ ਨਾਲ ਤਰਤੀਬ ਨਾਲ ਹਰ ਚੀਜ਼ ਦਾ ਇੱਕ ਵਕਤ ਜਿਹੜਾ ਉਹਨੂੰ ਕਿ ਜ਼ਰੂਰਤ ਦੇ ਮੁਤਾबिक ਟਾਈਮ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਫਸਲ ਨੂੰ, ਹਾਂਜੀ, ਕੋਈ ਵੀ ਹੈ, ਗੰਦਮ ਹੈ, ਕਪਾਸ ਹੈ, ਮਕਈ ਹੈ, ਦਾਨ ਹੈ, ਕਮਾਦ ਹੈ, ਜਿਹੜੀ ਵੀ ਹੈ, ਹਾਂਜੀ, ਉਸ ਨੂੰ ਜਿਹੜੀ ਸ਼ੈ ਦੀ ਜ਼ਰੂਰਤ ਹੋਵੇ ਤੁਸੀਂ ਉਹ ਦੇਣੀ ਹੈ। ਜਿਸ ਟਾਈਮ ਉਹ ਜ਼ਰੂਰਤ, ਮਤਲਬ ਪਾਣੀ ਦੀ ਜ਼ਰੂਰਤ ਹੈ ਉਹਨੂੰ ਪਾਣੀ ਦਿਓ, ਜਿਸ ਟਾਈਮ ਉਹਨੂੰ ਖਾਦ ਦੀ ਜ਼ਰੂਰਤ ਹੈ ਖਾਦ ਦਿਓ, ਪੋਟਾਸ਼ ਦੀ ਜ਼ਰੂਰਤ ਹੈ ਪੋਟਾਸ਼ ਦਿਓ। ਤੇ ਅਗਰ ਤੁਸੀਂ ਬੇਢੰਗਾ ਤੇ ਬੇਤਰਤੀਬਾ ਤੇ ਬੇਟਾਈਮਾ ਉਹਨੂੰ ਖਰਚਾ ਕਰੋਗੇ ਤੇ ਉਹਦਾ ਤੁਹਾਨੂੰ ਕੀ ਹੋਣਾ ਹੈ? ਕੋਈ ਫਾਇਦਾ ਨਹੀਂ ਹੋਣਾ ਉਹਦਾ। ਕਿਵੇਂ ਕਿ ਇਸ ਨੂੰ ਤਜਵੀਜ਼ ਨਾਲ ਪਾਣੀ ਦਿੱਪੇ, ਤਜਵੀਜ਼ ਨਾਲ ਖੁਰਾਕ ਦਿੱਪੇ, ਔਰ ਹਿਸਾਬ ਕਿਤਾਬ ਨਾਲ ਦਿੱਪੇ, ਫਿਰ ਉਹਦਾ ਫਾਇਦਾ ਹੁੰਦਾ। ਔਰ ਮਾਲਿਕ ਕੋਲ ਖਲੋ ਕੇ ਕਰਾਵੇ, ਜੋ ਆਪ ਕਰ ਸਕਦਾ ਹੈ ਤਾਂ ਆਪ करे, नहीं तो जो मजदूरों तो करावना है तो ਉਹਦੇ ਕੋਲ खलो के करावे। अच्छा, तो जी नाजरीन, देखा आपने चचू जी ने जो हमें राय बताई है वो एकदम आउट क्लास बताई है, जिसके अंदर इनके बताने का यही मकसद है कि अपना जो काम है अपने हाथ से करें। ठीक है, वो अपने काम जो खुद बंदा कर सकता है वो दूसरा बंदा नहीं कर सकता। तो इंशाल्लाह अपने होस्ट आमर सुहेल कंबो को इजाज़त दें, तब तक के अच्छे अच्छे वीडियो देखने के लिए कमेंट्स राय अपना कमेंट सेक्शन में अपनी कीमती राय का इजहार भी करें। अल्लाह हाफिज़।